ਜੀ। ਸ਼ਰਮਾ ਜੀ, ਦਿੱਲੀ ਵੱਲ ਨੂੰ ਚੱਲੀਏ ਤੇ ਗੱਲ ਕਰੀਏ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ। ਕਹਿੰਦੇ ਕੁਸ਼ਤੀ ਫੈਡਰੇਸ਼ਨ ਦਾ ਇਹ ਮੁਖੀ ਹੈ ਤੇ ਇਹਦੇ ਖਿਲਾਫ ਜਿਹੜਾ ਪੋਕਸੋ ਦੇ ਤਹਿਤ ਦਰਜ ਕੇਸ ਹੈ ਉਹ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਰੱਦ ਕਰਨ ਦੀ ਸਿਫਾਰਿਸ਼ ਕਿਸੇ ਹੋਰ ਨੇ ਨਹੀਂ ਕੀਤੀ, ਦਿੱਲੀ ਪੁਲਿਸ ਨੇ ਕੀਤੀ ਹੈ। ਤੇ ਉਹਦੇ ਵੱਲੋਂ ਬ੍ਰਿਜ ਭੂਸ਼ਣ ਦੇ ਖਿਲਾਫ ਦੋਸ਼ ਪੱਤਰ ਦਾਇਰ ਹੈ ਤੇ ਦੋਸ਼ ਪੱਤਰ ਐਸਾ ਰੱਖਿਆ ਗਿਆ ਜਿਵੇਂ ਹਲਕਾ ਫੁਲਕਾ, ਜਿਵੇਂ ਬ੍ਰਿਜ ਭੂਸ਼ਣ ਨੂੰ ਬਚਾਉਣ ਦੇ ਲਈ ਭਾਜਪਾ ਤੇ ਦਿੱਲੀ ਪੁਲਿਸ ਜਿਹੜੀ ਆ ਉਹ ਉਹਨਾਂ ਨੇ ਤਾਂ ਲਾਤਾ ਹੋਵੇ। ਚਾਰਜਸ਼ੀਟ ਦਾਖਲ ਹੋ ਗਈ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੰਜ ਲੱਗ ਰਿਹਾ ਕਿ ਜਿਵੇਂ ਚਾਰਜਸ਼ੀਟ ਦਿੱਲੀ ਪੁਲਿਸ ਨੇ ਨਹੀਂ, ਭਾਜਪਾ ਨੇ ਤਿਆਰ ਕੀਤੀ ਹੋਵੇ ਜੀ। ਕਿਉਂਕਿ ਜਦੋਂ ਰਾਜ ਠਾਕਰ ਨਾਲ ਗੱਲ ਹੁੰਦੀ ਹੈ ਤਾਂ ਉਹ ਠੋਕ ਕੇ ਕਹਿੰਦੇ ਆ ਕਿ ਹਾਂ 15 ਤਰੀਕ ਤੱਕ ਅਸੀਂ ਚਾਰਜਸ਼ੀਟ ਪੇਸ਼ ਕਰ ਦਾਂਗੇ। ਠੀਕ ਹੈ। ਇਹਦਾ ਮਤਲਬ ਉਹ ਪੂਰਾ ਪੁਲਿਸ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਚੱਲ ਰਹੀ ਸੀ ਤੇ ਉਹਦੇ ਹਵਾਲੇ ਨਾਲ ਉਹਨਾਂ ਨੂੰ ਇਹ ਜਾਣਕਾਰੀ ਸੀ। ਔਰ ਪਹਿਲਵਾਨਾਂ ਨੇ ਆਪਣੀ ਸਾਰੀ ਕਾਰਵਾਈ 15 ਤਰੀਕ ਤੱਕ ਰੋਕ ਲਈ ਸੀ ਕਿ ਉਹ ਤੋਂ ਬਾਅਦ ਫੈਸਲਾ ਲਵਾਂਗੇ। ਹੁਣ ਇਹ ਸਾਰੇ ਮਾਮਲੇ 'ਚ ਚਾਰਜਸ਼ੀਟ ਪੇਸ਼ ਹੋ ਗਈ। ਕਹਿਣ ਨੂੰ 2 ਚਾਰਜਸ਼ੀਟ ਦਾਖਲ ਹੋਈਆਂ ਨੇ ਕਿਉਂਕਿ 2 FIR ਸੀ ਪ੍ਰਵੀਨ ਜੀ। 2 FIR ਦਰਜ ਹੋਈਆਂ ਸੀ ਬ੍ਰਿਜ ਭੂਸ਼ਣ ਦੇ ਖਿਲਾਫ ਪਹਿਲਵਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ, ਜਿਹੜੀ ਇੱਕ ਤਾਂ ਨਾਬਾਲਗ ਬੱਚੀ ਦੇ ਬਿਆਨਾਂ ਦੇ ਹਵਾਲੇ ਨਾਲ ਸੀ, ਇੱਕ ਬਾਕੀ ਸਾਰੀ ਛੇੜਖਾਨੀ, ਪਿੱਛਾ ਕਰਨਾ, ਬਦਸਲੂਕੀ ਕਰਨਾ, ਮੰਦੇ ਸ਼ਬਦ ਬੋਲਣਾ, ਡਰਾਉਣਾ ਧਮਕਾਉਣਾ, ਉਹ ਸਾਰੀਆਂ ਧਾਰਾਵਾਂ ਨਾਲ। ਸੋ ਇਹ 2 ਚਾਰਜਸ਼ੀਟ ਤਾਂ ਦਾਖਲ ਹੋ ਗਈਆਂ, ਪਰ ਇੱਕ ਚਾਰਜਸ਼ੀਟ ਵਾਲੀ ਫਾਈਲ ਦੇ ਵਿੱਚ ਕਲੋਜ਼ਰ ਰਿਪੋਰਟ ਸੀ। ਠੀਕ ਹੈ। ਉਹ ਚਾਰਜਸ਼ੀਟ ਥੋੜਾ ਤਾਂ ਕਲੋਜ਼ਰ ਰਿਪੋਰਟ ਆ, ਬਕਾਇਦਾ ਤੌਰ ਦੇ ਉੱਤੇ 500 ਪੰਨਿਆਂ ਦੀ ਕੈਂਸਲੇਸ਼ਨ ਰਿਪੋਰਟ ਦਰਜ ਕੀਤੀ ਹੈ ਜੀ ਚਾਰਜਸ਼ੀਟ ਦੇ ਰੂਪ 'ਚ। ਤੇ ਉਹਦੇ ਵਿੱਚ ਬਕਾਇਦਾ ਕਿਹਾ ਜੀ ਕਿ ਦੇਖੋ ਜੀ, ਉਹ ਕੁੜੀ ਆਪਣੇ ਬਿਆਨ ਤੋਂ ਮੁੱਕਰ ਗਈ ਆ। ਕੁੜੀ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਆ। ਉਹ ਕਹਿੰਦੀ ਹੈ ਕਿ ਇਹ ਮੇਰਾ ਖੇਡ ਦੇ ਸੰਬੰਧ ਦੇ ਵਿੱਚ ਮੇਰੇ ਖਿਲਾਫ ਬਦਲਾਖੋਰੀ ਦੀ ਭਾਵਨਾ ਸੀ ਜਾਂ ਮੈਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਸੀ। ਉਸ ਰੋਸੇ ਵਜੋਂ ਜੀ ਕਹਿੰਦੀ ਮੈਂ ਇਹ ਦੋਸ਼ ਲਾਤੇ ਸੀ, ਇਸ ਲਈ ਅਜਿਹਾ ਮੇਰੇ ਨਾਲ ਕੁਝ ਨਹੀਂ ਹੋਇਆ ਤੇ ਮੈਂ ਉਹ ਬਿਆਨ ਵਾਪਸ ਲੈਣੀ। ਇੱਕ ਤਾਂ ਇਹ ਆਧਾਰ। ਦੂਜਾ ਕਹਿੰਦੇ ਜੀ ਉਹਦੇ 3 ਜਨਮ ਸਰਟੀਫਿਕੇਟ ਲੱਭ ਗਏ ਜੀ ਸਾਨੂੰ। ਠੀਕ ਹੈ। ਸੋ 3 ਜਨਮ ਸਰਟੀਫਿਕੇਟ ਦੇ ਹਵਾਲੇ ਨਾਲ ਭੰਬਲ ਭੂਸਾ ਬਣ ਗਿਆ ਜੀ, ਉਹ ਨਾਬਾਲਗ ਹੈ ਜਾਂ ਨਹੀਂ। ਇਸ ਲਈ ਇਹ ਉਹਦੇ ਬਿਆਨ ਵੀ ਵਾਪਸ ਨੇ ਤੇ 3 ਜਨਮ ਸਰਟੀਫਿਕੇਟ ਨੇ। ਇਸ ਲਈ ਪੋਕਸੋ ਐਕਟ ਦੇ ਤਹਿਤ ਇਹਦੇ ਪਰ ਕਾਰਵਾਈ ਨਹੀਂ ਬਣਦੀ। ਉਸ ਮਾਮਲੇ 'ਚ ਇਹਨੂੰ ਅਸੀਂ ਕਲੀਨ ਚਿੱਟ ਦਿੰਦੇ ਹਾਂ। ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ ਦੇ ਦਿੱਤੀ ਤੇ ਉਸ ਮਾਮਲੇ 'ਚ ਕਲੀਨ ਚਿੱਟ ਮਿਲਣ ਦਾ ਮਤਲਬ ਕਿ ਹੁਣ ਗ੍ਰਿਫਤਾਰੀ ਸੰਭਵ ਨਹੀਂ। ਹਾਂ, ਅਜੇ ਵੀ ਅਦਾਲਤ ਨੂੰ ਅਧਿਕਾਰ ਹੈ, ਅਦਾਲਤ ਕਹੇ ਕਿ ਸਾਨੂੰ ਸ਼ੰਕੇ ਸ਼ੋਬੇ ਨੇ ਇਸ ਮਾਮਲੇ 'ਚ, ਦੁਬਾਰਾ ਪੜਤਾਲ ਦੀ ਹੁਕਮ ਕਰ ਸਕਦੀ ਹੈ, ਨਵੀਂ ਕਮੇਟੀ ਬਣਾ ਕੇ ਜਾਂਚ ਦੀ ਹੁਕਮ ਕਰ ਸਕਦੀ ਹੈ, ਕੋਈ ਰਿਟਾਇਰਡ ਜੱਜ ਦੀ ਅਗਵਾਈ 'ਚ। ਕੁਛ ਇਹ ਅਦਾਲਤ ਦੇ ਉੱਤੇ ਹੈ ਕਿ ਅਦਾਲਤ ਇਸ ਮਸਲੇ ਨੂੰ ਕਿਵੇਂ ਲੈਂਦੀ ਹੈ। ਤੇ ਦੂਸਰੀ ਚਾਰਜਸ਼ੀਟ ਜਿਹੜੀ ਦਾਖਲ ਹੋਈ ਹੈ ਉਹ ਵੀ 1000 ਪੰਨਿਆਂ ਦੀ ਹੈ ਜੀ। ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ 6 ਪਹਿਲਵਾਨਾਂ ਦੇ ਵੱਲੋਂ ਜਿਹੜੇ ਦੋਸ਼ ਲਾਏ ਗਏ ਨੇ, 6 ਬੀਬੀ ਪਹਿਲਵਾਨਾਂ ਵੱਲੋਂ, ਉਹਨਾਂ ਦਾ ਵੀ ਹਵਾਲਾ ਹੈ ਤੇ 1-2 ਹੋਰ ਅਧਿਕਾਰੀ ਕੋਚ ਉਹਨਾਂ ਦਾ ਵੀ ਹਵਾਲਾ ਹੈ। ਤੇ ਉਸ ਮਾਮਲੇ ਦੇ ਵਿੱਚ ਬ੍ਰਿਜ ਭੂਸ਼ਣ ਦੇ ਉੱਤੇ ਵੀ ਤੇ ਉਹਦੇ ਨਾਲ ਉਹਦੇ ਸਹਾਇਕ ਸਕੱਤਰ ਤੋਮਰ ਦੇ ਉੱਤੇ ਵੀ ਮਤਲਬ ਕਿ ਦੋਸ਼ ਲਾ ਕੇ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਸ ਮਾਮਲੇ 'ਚ ਕੇਸ ਵੀ ਚੱਲੂਗਾ ਤੇ ਸੁਣਵਾਈ ਦੀ ਤਰੀਕ 22 ਜੂਨ ਤੇ ਜਾ ਪਈ ਆ ਕਿ ਹੁਣ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੂਨ ਨੂੰ ਕਰੇਗੀ। ਪਰ ਇਹ ਹੁਣ ਪਹਿਲਵਾਨਾਂ ਲਈ ਇੱਕ ਨਵਾਂ, ਬੇਸ਼ੱਕ ਖਾਪ ਪੰਚਾਇਤਾਂ ਨੇ ਕਹਿ ਦਿੱਤਾ ਕਿ ਜੋ ਫੈਸਲਾ ਪਹਿਲਵਾਨ ਲੈਣਗੇ ਅਸੀਂ ਉਸੇ ਅਨੁਸਾਰ ਅੱਗੇ ਵਧਾਂਗੇ, ਪਰ ਪਹਿਲਵਾਨਾਂ ਲਈ ਹੁਣ ਦੁਵਿਧਾ ਇਹ ਹੈ ਜੀ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਾਰਵਾਈ ਦੇ ਹਿਸਾਬ ਨਾਲ ਦੇਖਾਂਗੇ ਕਿ ਹੁਣ ਉਹ 22 ਜੂਨ ਡਿੱਕਣ, ਪਰ ਉਸ ਤੋਂ ਪਹਿਲਾਂ ਟ੍ਰਾਇਲ ਹੋ ਜਾਣੇ ਆ ਪ੍ਰਵੀਨ ਜੀ। ਕੀ ਹੁਣ ਉਹ ਟ੍ਰਾਇਲ 'ਚ ਹਿੱਸਾ ਲੈਣ ਅਗਲੇ ਓਲੰਪਿਕ ਖੇਡਣ ਲਈ, ਅਗਲੀਆਂ ਖੇਡਾਂ ਦੇ ਵਿੱਚ ਮੈਦਾਨ 'ਚ ਜਾਣ ਦੇ ਲਈ। ਸੋ ਇਸ ਲਈ ਪਹਿਲਵਾਨ ਇਸ ਦੁਵਿਧਾ ਦੇ ਵਿੱਚ ਨੇ ਤੇ ਉਹਨਾਂ ਨੇ ਵਕੀਲਾਂ ਨਾਲ ਵੀ ਸਲਾਹ ਕੀਤੀ ਆ। ਉਹਨਾਂ ਨੇ ਸੁਪਰੀਮ ਕੋਰਟ ਤੱਕ ਦੇ ਕੁਝ ਵਕੀਲਾਂ ਨਾਲ ਰਾਏ ਲਈ ਕੀਤੀ ਆ। ਤੋਂ ਉਸ ਤੋਂ ਬਾਅਦ ਅੱਜ ਉਹਨਾਂ ਦੀ ਅਗਲੀ ਰਣਨੀਤੀ ਦਾ ਕੁਝ ਰੂਪਰੇਖਾ ਸਾਹਮਣੇ ਆ ਸਕਦੀ ਹੈ ਕਿ ਉਹ ਕਿਸ ਤਰ੍ਹਾਂ ਅੱਗੇ ਵਧਣਗੇ। ਇਹ ਸਾਰੀ ਕਵਾਇਦ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਆਪਾਂ ਬਹੁਤ ਪਹਿਲਾਂ ਪ੍ਰਗਟਾ ਰਹੇ ਸੀਗੇ ਕਿ ਭਾਈ ਬ੍ਰਿਜ ਭੂਸ਼ਣ ਨੂੰ ਇਸ ਨਾਬਾਲਗ ਵਾਲੇ ਮਾਮਲੇ 'ਚ ਬਚਾ ਕੇ ਕੱਢਣ ਦੀ ਕੋਸ਼ਿਸ਼ਾਂ ਜਾਰੀ ਨੇ, ਉਹਦੇ ਵਿੱਚ ਉਹ ਕਾਮਯਾਬ ਹੋ ਗਏ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਆ। ਪਰ ਅਦਾਲਤ ਦਾ ਫੈਸਲਾ ਆਖਰੀ ਫੈਸਲਾ ਹੁੰਦਾ ਹੈ ਜਿਹਦੇ ਪਰ ਅਜੇ ਬਹੁਤਾਂ ਨੂੰ ਟੇਕ ਆ, ਬਹੁਤਾਂ ਨੂੰ ਭਰੋਸਾ ਹੈ ਕਿ ਉੱਥੋਂ ਸ਼ਾਇਦ ਕੋਈ ਸਹੀ ਆ ਸਕਦਾ। ਅਗਲਿਆਂ ਨੇ ਤਾਂ ਆਪਣੇ ਭਾਜਪਾਈ ਕਮਲ ਦੇ ਫੁੱਲ ਦੇ ਉੱਤੇ ਖੜੇ ਇਸ ਮੈਂਬਰ ਪਾਰਲੀਮੈਂਟ ਨੂੰ ਬਚਾਉਣ ਦੇ ਵਿੱਚ ਆਪਣੀ ਜੋ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹ ਅਗਲੇ ਕਾਮਯਾਬ ਦਿਖਦੇ ਨੇ। ਇਹ ਪੁਲਿਸ ਦੀ ਕਲੋਜ਼ਰ ਰਿਪੋਰਟ ਹੈ, ਇਹ ਪੁਲਿਸ ਦੀ ਚਾਰਜਸ਼ੀਟ ਹੈ ਜਾਂ ਭਾਜਪਾ ਦੀ ਚਾਰਜਸ਼ੀਟ ਹੈ, ਇਹਨੂੰ ਲੈ ਕੇ ਚਰਚਾ ਖੂਬ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼ਰਮਾ ਜੀ, ਜਦੋਂ ਆਪਾਂ ਪਹਿਲਾਂ ਇਹਦੇ ਤੇ ਚਰਚਾ ਕਰ ਰਹੇ ਹਾਂ ਲਗਾਤਾਰ, ਜਿਵੇਂ ਇਸ ਦੇ ਵਿੱਚ ਅਪਡੇਟਸ ਆਉਂਦੀਆਂ ਰਹੀਆਂ ਸਾਹਮਣੇ, ਇੱਕ ਚਰਚਾ ਦੇ ਵਿੱਚ ਗੱਲਬਾਤ ਕਰਦਿਆਂ ਤੁਸੀਂ ਇਹ ਜ਼ਿਕਰ ਕੀਤਾ ਸੀਗਾ ਕਿ ਭਾਜਪਾ ਬ੍ਰਿਜ ਭੂਸ਼ਣ ਨੂੰ ਬਚਾ ਰਹੀ ਹੈ ਤੇ ਇਹ ਗੱਲਬਾਤ ਉਹਦੇ ਆਪਾਂ ਸਾਂਝੀ ਕੀਤੀ ਸੀ ਪੰਜਾਬੀ ਰੇਡੀਓ USA ਦੇ ਇਸੇ ਮੰਚ ਦੇ ਉੱਤੇ, ਜਿਸ ਦਿਨ ਭਲਵਾਨਾਂ ਤੇ ਅਨੁਰਾਗ ਠਾਕੁਰ ਦੇ ਵਿਚਾਲੇ ਮੀਟਿੰਗ ਹੋਈ ਸੀ। ਵੀ ਭਲਵਾਨਾਂ ਨੂੰ ਵੀ
ਰਜ਼ਾਮੰਦ ਰੱਖਣਾ ਚਾਹੁੰਦੀ ਹੈ ਭਾਜਪਾ, ਤੇ ਦੂਜੇ ਪਾਸੇ ਬ੍ਰਿਜ ਭੂਸ਼ਣ ਨੂੰ ਵੀ ਪਾ ਨਹੀਂ ਲੱਗਣਾ ਚਾਹੁੰਦੀ ਵੀ ਕੀ ਤੁਸੀਂ ਕਿਹਾ ਸੀ ਕੋਈ ਵਿਚਾਲੜਾ ਰਸਤਾ ਜਿਹੜਾ ਉਹ ਅਖਤਿਆਰ ਕਰ ਲਿਆ, ਕੋਈ ਕੱਢ ਲਿਆ ਗਿਆ, ਕੋਈ ਵਿਚਾਲੜਾ ਮਸਲਾ ਕੋਈ ਹੱਲ ਕਰ ਲਿਆ ਗਿਆ। ਸੋ ਇਸੇ ਤਰ੍ਹਾਂ ਦਾ ਲੱਗਦਾ ਸੀ ਉਦੋਂ ਕਿ ਮਿਲਦਾ ਜੁਲਦਾ ਜਾਂ ਇਹ ਜਿਹੜੀ ਜਾਂਚ ਆ ਉਹ ਤਣ ਪੱਤਣ ਲੱਗੂਗੀ ਕਿਸੇ ਤਰੀਕੇ ਨਾਲ। ਪਰ ਅੱਜ ਜਿਵੇਂ ਤੁਸੀਂ ਖਬਰ ਦੀ ਤਫਸੀਲ ਦਿੱਤੀ ਉਹ ਤੋਂ ਜਗਜ਼ਾਰ ਹੋ ਗਿਆ ਕਿ ਜਿਹੜੇ ਤੌਖਲੇ ਸ਼ੰਕੇ ਆਪਾਂ ਹਫ਼ਤਾ ਪਹਿਲਾਂ ਪ੍ਰਗਟਾਏ ਸੀ ਉਹ ਤਕਰੀਬਨ 100% ਸੱਚ ਨੇ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਆਪਾਂ NCERT ਦੀ, ਸ਼ਰਮਾ ਜੀ, ਬਹੁਤ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਭਾਰਤ ਦੇ ਵਿੱਚ ਕੁਝ ਕਿਤਾਬਾਂ ਦੇ ਸਿਲੇਬਸ ਦੇ ਵਿੱਚ ਕੁਝ ਹੀਰੋਜ਼, ਭਾਵੇਂ ਉਹ ਜੰਗੇ ਆਜ਼ਾਦੀ ਦੀ ਗੱਲ ਹੋਵੇ ਉਹਦੇ ਵਿੱਚ ਜਿਨ੍ਹਾਂ ਨੇ ਲੜਾਈ ਲੜੀ, ਉਹਨਾਂ ਦੇ ਬਾਰੇ ਬਹੁਤ ਕੁਝ ਤੋੜ ਮਰੋੜ ਕੇ ਕੁਝ ਇਤਿਹਾਸ ਦੇ ਜਿਹੜੇ ਕੁਝ ਪਾਤਰ ਨੇ ਜਿਹੜੇ ਕਿ ਹੈ ਤਾਂ ਹੋਰਨਾਂ ਫਿਰਕਿਆਂ ਦੇ ਵਿੱਚੋਂ, ਪਰ ਫਿਰ ਵੀ ਉਹਨਾਂ ਨੇ ਇਸ ਧਰਤੀ ਇਸ ਮਿੱਟੀ ਦੇ ਲਈ ਲੜਾਈ ਲੜੀ, ਉਹਨਾਂ ਨੂੰ ਉਹਨਾਂ ਦਾ ਜਿਹੜੀ ਭੂਮਿਕਾ ਉਹ ਤੋੜ ਮੋੜ ਕੇ ਜਾਂ ਹੋਰ ਬੰਦੇ ਐਡ ਕੀਤੇ ਜਾ ਰਹੇ ਨੇ। ਇਹ ਲਗਾਤਾਰ ਸਿੱਖਿਆ ਸਿਲੇਬਸ ਦੇ ਉੱਤੇ ਉਂਗਲਾਂ ਉੱਠਦੀਆਂ ਰਹੀਆਂ ਨੇ ਸਮੇਂ ਦਰ ਸਮੇਂ। 33 ਸਿੱਖਿਆ ਮਾਹਰਾਂ ਨੇ ਹੁਣ ਇਹ ਗੱਲ ਕਹੀ ਹੈ ਵੀ ਸਾਡਾ NCERT ਦੇ ਵਿੱਚੋਂ ਤੁਸੀਂ ਨਾਂ ਕੱਢ ਦਿਓ ਤਗਮੇ। ਬਿਲਕੁਲ ਜੀ, ਬਿਲਕੁਲ ਪ੍ਰਵੀਨ ਜੀ, ਇਹ 33 ਸਿੱਖਿਆ ਮਾਹਰ ਉਹ ਨੇ ਜਿਹੜੇ NCERT ਦੇ ਵਿੱਚ ਵੱਖ-ਵੱਖ ਸਿਲੇਬਸ ਦੇ ਲਈ ਲੱਗਣ ਵਾਲੀਆਂ ਕਿਤਾਬਾਂ ਜਾਂ ਵਿਗਿਆਨਕ ਕਿਤਾਬਾਂ ਜਾਂ ਇਤਿਹਾਸਕ ਕਿਤਾਬਾਂ, ਉਹਦੇ ਵਿੱਚ ਜੋ ਸਿਲੇਬਸ ਤੈਅ ਹੁੰਦਾ ਉਹਨਾਂ ਦੀ ਰਾਏ ਲੈਣ ਦੇ ਲਈ ਕਮੇਟੀ ਸ਼ਾਮਿਲ ਕੀਤੇ ਜਾਂਦੇ ਨੇ। ਪਰ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰ ਜਦ ਤੋਂ ਭਾਜਪਾ ਦਾ ਦੌਰ ਆਇਆ ਤਦ ਤੋਂ ਪੁਰਾਣੇ ਇਤਿਹਾਸ ਨੂੰ ਮਟੇਕ ਕੇ ਨਵਾਂ ਇਤਿਹਾਸ ਲਿਖਣ ਦੀ ਇੱਕ ਕਵਾਇਦ ਚੱਲੀ ਆ ਕਿ ਨਾ ਆਜ਼ਾਦੀ ਦੇ ਹੀਰੋ ਵੀ ਹੋਰ ਸੀ, ਆਜ਼ਾਦੀ ਘੁਲਾਟੀਏ ਵੀ ਹੋਰ ਸੀ, ਕੁਰਬਾਨੀ ਕਰਨ ਵਾਲਾ ਵੀ ਸਾਡਾ ਹੀ ਟੱਬਰ ਸੀ, ਹੈਨਾ, ਇੱਕੋ ਸਾਡੀ ਉਹ ਪਾਰਟੀ ਦੇ ਬੰਦੇ ਸੀ, ਉਹ ਬਲਬਲ ਬਣ ਕੇ ਵੀ ਉੜਦੇ ਸੀ, ਜੇਲ੍ਹ 'ਚ ਵੀ ਆ ਜਾਂਦੇ ਸੀ, ਉਹ ਕੁਛ ਹੋਰੇ ਲਿਖਿਆ ਰਚਾਇਆ ਜਾ ਰਿਹਾ। ਸੋ ਇਸ ਕਵਾਇਦ ਦੇ ਵਿੱਚ ਕਿੰਨਾ ਕੁਛ ਪੰਜਾਬ ਦੇ, ਚਾਹੇ ਉਹ ਪਾਸ਼ ਦੀਆਂ ਕਵਿਤਾਵਾਂ ਹਟਾਉਣ ਦੀ ਗੱਲ ਹੋਵੇ, ਚਾਹੇ ਸਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਛੇੜਖਾਨੀ ਕਰਨ ਦੀ ਗੱਲ ਹੋਵੇ, ਚਾਹੇ ਦੇਸ਼ ਭਰ ਦੇ ਇਤਿਹਾਸ ਦੇ ਵਿੱਚੋਂ ਮਹਾਤਮਾ ਗਾਂਧੀ ਦੇ, ਮੈਂ ਕਹਿੰਦਾ ਮਹਾਤਮਾ ਗਾਂਧੀ ਨਾਲ ਤੁਸੀਂ ਸਹਿਮਤ ਹੋ ਜਾਂ ਨਾ ਹੋ, ਇਹ ਸਾਡੀ ਨਿੱਜੀ ਰਾਏ ਹੋ ਸਕਦੀ ਹੈ, ਪਰ ਅੰਦੋਲਨ ਦੇ ਵਿੱਚ, ਆਜ਼ਾਦੀ ਘੁਲਾਟੀ ਦੇ ਜੰਗ ਦੇ ਵਿੱਚ ਉਹਦੇ ਇੱਕ ਯੋਗਦਾਨ ਨੂੰ ਤੁਸੀਂ ਮੰਨਫੀ ਕਰਕੇ ਤਾਂ ਨਹੀਂ ਨਾ ਚੱਲ ਸਕਦੇ। ਸੋ ਇਸ ਲਈ ਉਹਦਾ ਸਿਲੇਬਸ ਹਟਾ ਦਿਓ, ਹੈਨਾ, ਇੱਥੋਂ ਤੱਕ ਕਿ ਤੈਅ ਕਰਕੇ ਕਿ ਹਾਂ ਆਹ ਲੋਕਾਂ ਨੇ ਕੁਰਬਾਨੀ ਕੀਤੀ, ਅੱਛਾ ਇਹ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਇਹਨਾਂ ਦੇ ਨਾਂ ਹਟਾ ਦਿਓ। ਮਤਲਬ ਇਹਦਾ ਤੁਸੀਂ ਨਿਸ਼ਾਨੇ ਤੇ ਰੱਖ ਰਹੇ ਹੋ ਇੱਕ ਫਿਰਕੇ ਨੂੰ, ਇੱਕ ਧਿਰ ਨੂੰ। ਸੋ ਉਸ ਕਵਾਇਦ ਦੇ ਵਿੱਚ ਟਕਰਾਵ ਲਗਾਤਾਰ ਵੱਧ ਰਿਹਾ ਸੀ, ਇੱਥੋਂ ਤੱਕ ਕਿ ਮਤਲਬ ਕਿ ਪਿਛਲੇ ਦਿਨੀ ਗੁਜਰਾਤ ਵਾਲਾ ਜਿਹੜਾ ਕਾਂਡ ਹੈ ਉਹ ਸ਼ਾਮਲ ਸੀ, ਉਹਨੂੰ ਵੀ ਹਟਾਉਣ ਦੀ ਕਵਾਇਦ ਹੋਈ। ਸੋ ਘਟਨਾਕ੍ਰਮ ਤਾਂ ਵਾਪਰਿਆ ਨਾ, ਗੁਜਰਾਤ ਗੋਧਰਾ ਕਾਂਡ, ਸੋ ਉਸ ਨੂੰ ਵੀ ਹਟਾਓਗੇ। ਸੋ ਇਸ ਲਈ ਕਹਿੰਦੇ ਨਾ, ਇਹ ਨਹੀਂ ਜੋ ਅਸੀਂ ਚਾਹਾਂਗੇ ਉਹ ਦਿਖਾਉਣਾ ਹੈ, ਜੋ ਨਹੀਂ ਅਸੀਂ ਚਾਹਾਂਗੇ ਉਹ ਨਹੀਂ ਦਿਖਾਵਾਂਗੇ। ਇਸ ਕਵਾਇਦ ਦੇ ਵਿੱਚ ਟਕਰਾਵ ਲਗਾਤਾਰ ਵੱਧ ਰਿਹਾ ਸੀ। ਤੇ ਮੇਰੇ ਮੂਹਰੇ ਨਾਂ ਪਏ ਨੇ ਜੀ ਮਾਹਰ ਸੁਹਾਸ ਪਾਲੇਸਕਰ ਤੇ ਯੋਗੇਂਦਰ ਯਾਦਵ, ਇਹ ਦੋ ਨਾਂ ਵੱਡੇ ਸੀਗੇ, ਪਾਲਿਸੀਕਰ, ਇੱਕ ਪਾਲਿਸੀਕਰ ਤੇ ਇੱਕ ਯੋਗੇਂਦਰ ਯਾਦਵ, ਇਹਨਾਂ ਨੇ ਦੋ ਨਾਂ ਪਹਿਲਾਂ ਵਾਪਸ ਲੈ ਲਏ ਸੀ। ਇਹ ਦੋ ਨਾਮ ਵਾਪਸ ਲੈਣ ਦੀਆਂ ਰਾਜਨੀਤਿਕ ਵਿਗਿਆਨ ਦੀਆਂ ਕਿਤਾਬਾਂ ਚੋਂ ਕਹਿੰਦੇ ਮੁੱਖ ਸਲਾਹਕਾਰ ਵਜੋਂ ਉਹਨਾਂ ਨੇ ਨਾਮ ਵਾਪਸ ਲਏ ਸੀ। ਤੇ ਉਹ ਤੋਂ ਬਾਅਦ ਫਿਰ ਇੱਕ ਕਵਾਇਦ ਚੱਲੀ, ਹੁਣ 33 ਸਿੱਖਿਆ ਮਾਹਿਰਾਂ ਨੇ ਬਕਾਇਦਾ NCERT ਨੂੰ ਦਸਤਖਤ ਕਰਕੇ ਚਿੱਠੀ ਭੇਜੀ ਆ। ਤੇ ਔਰ ਇਹ ਨਾਂ ਪ੍ਰਵੀਨ ਜੀ ਆਮ ਨਾਂ ਨਹੀਂ ਹੈਗੇ, ਵੱਡੇ ਨਾਮੀ ਨਾਂ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਦੇਖ ਰਿਹਾ ਸੀਗਾ ਕਿ ਬਕਾਇਦਾ ਤੌਰ ਤੇ ਸਾਬਕਾ ਪ੍ਰੋਫੈਸਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ JNU ਦੇ ਕਾਂਤੀ ਪ੍ਰਸਾਦ, ਬਹੁਤ ਵੱਡਾ ਨਾਮ ਹੈ ਇਹਨਾਂ ਦਾ, ਕਾਂਤੀ ਪ੍ਰਸਾਦ ਹੋਰਾਂ ਦਾ, ਕਾਂਤੀ ਪ੍ਰਸਾਦ ਵਾਜਪਾਈ, ਹੈ ਨਾ, ਇਹਨਾਂ ਨੇ ਨਾਮ ਵਾਪਸ ਲਿਆ। ਇਸੇ ਤਰ੍ਹਾਂ ਇਹ ਹੁਣ ਅੱਜ ਕੱਲ੍ਹ ਸਿੰਗਾਪੁਰ ਯੂਨੀਵਰਸਿਟੀ ਦੇ ਵਾਈਸ ਡੀਨ ਵਜੋਂ ਵੀ ਇਹ ਸੇਵਾਵਾਂ ਨਿਭਾ ਰਹੇ ਨੇ। ਇਸੇ ਤਰ੍ਹਾਂ ਜੀ ਸਾਬਕਾ ਵਾਈਸ ਚਾਂਸਲਰ ਨੇ ਪ੍ਰਤਾਪ ਭਾਨੂ ਮਹਿਤਾ, ਅਸ਼ੋਕਾ ਯੂਨੀਵਰਸਿਟੀ ਦੇ, ਹੈ, ਉਹਨਾਂ ਨੇ ਨਾਮ ਵਾਪਸ ਲੈ ਲਿਆ। ਇਸੇ ਤਰ੍ਹਾਂ JNU ਦੇ ਸਾਬਕਾ ਪ੍ਰੋਫੈਸਰ ਨੇ ਨੀਰਜ ਗੋਪਾਲ, ਉਹਨਾਂ ਨੇ, ਇਹ ਬਹੁਤ ਵੱਡੇ ਨਾਮ ਨੇ, ਮਤਲਬ ਜਿਨ੍ਹਾਂ ਨੇ ਨਾਂ ਲਿਆ। ਵਿਪਨ ਮੁਦਗਲ ਹੈਦਰਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਹੈ ਨਾ। ਇਸੇ ਤਰ੍ਹਾਂ ਇਹ 33 ਨਾਮ ਨੇ ਜੀ, ਔਰ 33 ਦੇ 33 ਨਾਮਾਂ ਨੇ ਇਹ ਹਵਾਲਾ ਦਿੱਤਾ ਹੈ ਕਿ ਭਾਈ ਤੁਸੀਂ ਦੇਸ਼ ਦੇ ਵਿੱਚ ਸਿੱਖਿਆ ਤੰਤਰ ਦਾ ਵੀ ਘਾਣ ਕਰ ਰਹੇ ਹੋ, ਠੀਕ ਹੈ, ਤੁਸੀਂ ਸਿਲੇਬਸ ਦਾ ਵੀ ਘਾਣ ਕਰ ਰਹੇ ਹੋ, ਤੁਸੀਂ ਇਤਿਹਾਸ ਨਾਲ ਵੀ ਖੇਡ ਰਹੇ ਹੋ, ਤੁਸੀਂ ਸਾਡੀ ਇਬਾਰਤਾਂ ਨਾਲ ਵੀ ਖੇਡ ਰਹੇ ਹੋ, ਤੇ ਅਸੀਂ ਡੰਮੀ ਬਣ ਕੇ ਨਹੀਂ ਰਹਿਣਾ, ਹੈ ਨਾ, ਕਿ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਹਾਂ ਤੁਸੀਂ ਜੇ ਕਰਨਾ ਫਿਰ ਆਪਣੀਆਂ ਮਰਜ਼ੀਆਂ ਕਰੋ, ਸਾਡੇ ਨਾਂ ਇਹਦੇ ਵਿੱਚੋਂ ਕੱਟ ਦਿਓ, ਸਾਡੇ ਨਾਂ ਇਸ ਸੂਚੀ ਚੋਂ ਹਟਾ ਲਿਓ। 33 ਬੰਦਿਆਂ ਨੇ ਦਸਤਖਤ ਕਰਦੇ ਦਿੱਤੇ ਨੇ, ਜਦੋਂ ਕਿ ਪਹਿਲਾਂ ਦੋ ਨਾਂ ਲੈ ਚੁੱਕੇ ਨੇ। ਇੱਥੋਂ ਚਿਹਰਾ ਮੋਹਰਾ ਸਾਫ਼ ਹੁੰਦਾ ਕਿ ਸਰਕਾਰ ਕਰ ਕੀ ਰਹੀ ਹੈ, ਹੋਣਾ ਕੀ ਚਾਹੀਦਾ। ਜੀ ਬਿਲਕੁਲ।